ਅਗਲੀ ਖਬਰ ਟਰੱਕਿੰਗ ਦੇ ਨਾਲ ਸੰਬੰਧਿਤ ਆ। ABC 10 ਨਿਊਜ਼ ਸ਼ੇਅਰ ਜਿਹੜਾ ਉਹ ਕਰ ਰਿਹਾ ਆ। ਕਹਿੰਦੇ ਜੀ ਵੀ ਜਿਹੜੇ ਟਰੱਕਿੰਗ ਸਕੂਲ ਦੇ ਉੱਤੇ ਹੁਣ ਅਗਲੀ ਗਾਜ ਜਿਹੜੀ ਉਹ ਡਿੱਗਣ ਜਾ ਰਹੀ ਆ। ਜੀ ਫੈਡਰਲ ਰਿਵਿਊ ਦੇ ਵਿੱਚ ਇਹ ਪਾਇਆ ਗਿਆ ਆ, ਇਹ ਜਿਹੜੇ ਸਰਕਾਰੀ ਆંકੜੇ ਆ ਉਹ ਦੱਸਦੇ ਆ, ਕਹਿੰਦੇ ਵੀ 44% ਜਿਹੜੇ US ਦੇ ਵਿੱਚ ਟਰੱਕਿੰਗ ਸਕੂਲ ਆ ਹੂੰ ਉਹ ਜਿਹੜੇ ਗਵਰਨਮੈਂਟ ਰੂਲਸ ਆ, ਸਰਕਾਰੀ ਕਾਨੂੰਨ ਆ, ਉਹਨਾਂ ਦੇ ਨਾਲ ਕੰਪਲਾਈ ਨਹੀਂ ਕਰਦੇ, ਉਹਨਾਂ ਦੇ ਨਾਲ ਮੇਲ ਜਿਹੜਾ ਉਹ ਨਹੀਂ ਖਾ ਰਹੇ ਹੈਗੇ। 16,000 ਅਧਿਕਾਰਤ ਤੌਰ ਦੇ ਉੱਤੇ ਟਰੱਕ ਡਰਾਈਵਿੰਗ ਸਕੂਲ ਨੇ US ਦੇ ਵਿੱਚ, ਉਹਨਾਂ ਚੋਂ 44% ਕਹਿੰਦੇ ਵੀ ਜਿਹੜੇ ਟਰੱਕ ਡਰਾਈਵਿੰਗ ਸਕੂਲ ਆ ਉਹ ਕੰਪਲਾਈ ਨਹੀਂ ਕਰ ਰਹੇ ਤੇ ਉਹਨਾਂ ਨੂੰ ਬੰਦ ਜਿਹੜਾ ਉਹ ਕੀਤਾ ਜਾ ਸਕਦਾ ਆ। ਉਹ ਸਟੂਡੈਂਟ ਵੀ ਆਪਣੇ ਜਿਹੜੇ ਉਹ ਲੂਜ਼ ਕਰਨਗੇ। ਫੈਡਰਲ ਟਰਾਂਸਪੋਰਟੇਸ਼ਨ ਨੇ ਜਿਹੜੇ ਇਸ ਦੇ ਬਾਰੇ ਦੱਸਿਆ ਆ। ਟਰਾਂਸਪੋਰਟੇਸ਼ਨ ਡਿਪਾਰਟਮੈਂਟ DOT ਹੈ ਜਿਹੜਾ, ਉਹਨਾਂ ਨੇ ਅੱਜ ਇਸ ਦੇ ਬਾਰੇ ਸੋਮਵਾਰ ਨੂੰ ਜਿਹੜੀ ਉਹ ਜਾਣਕਾਰੀ ਦਿੱਤੀ ਹੋਈ ਆ। ਕਹਿੰਦੇ ਵੀ ਉਹ ਪਲਾਨ ਕਰ ਰਹੇ ਆ ਸਰਟੀਫਿਕੇਸ਼ਨ ਰਿਵੋਕ ਕਰਨ ਦੇ ਲਈ, ਵਾਪਸ ਲੈਣ ਦੇ ਲਈ ਤਕਰੀਬਨ 3000 ਅਜਿਹੇ ਸਕੂਲਸ ਦੀ ਜਿਹੜੇ ਕੰਪਲਾਈ ਨਹੀਂ ਕਰ ਰਹੇ ਟ੍ਰੇਨਿੰਗ ਰਿਕੁਆਇਰਮੈਂਟ ਦੇ ਨਾਲ। ਕਹਿੰਦੇ ਵੀ ਜੇ ਅਗਲੇ 30 ਦਿਨਾਂ ਦੇ ਵਿੱਚ ਉਹ ਕੰਪਲਾਈ ਨਹੀਂ ਕਰਦੇ ਤਾਂ ਇਹਨਾਂ ਦੇ ਜਿਹੜੇ ਲਾਇਸੈਂਸ ਆ, ਸਕੂਲ ਚਲਾਉਣ ਦੇ, ਜਿਹੜੇ ਟਰੱਕ ਡਰਾਈਵਿੰਗ ਸਕੂਲ ਚਲਾਉਣ ਦੇ ਲਾਇਸੈਂਸ ਆ, ਉਹਨਾਂ ਨੂੰ ਰੱਦ ਜਿਹੜਾ ਉਹ ਕੀਤਾ ਜਾ ਸਕਦਾ ਆ। ਸੋ ਕਹਿੰਦੇ ਵੀ ਹੁਣ ਇਹਨਾਂ ਨੂੰ ਆਪਣੇ ਵਿਦਿਆਰਥੀਆਂ ਨੂੰ ਵੀ ਜਿਹੜਾ ਉਹ ਦੱਸਣਾ ਪਊਗਾ। ਕਹਿੰਦੇ ਵੀ ਇਸ ਤੋਂ ਪਹਿਲਾਂ ਆਲਰੇਡੀ 4500 ਜਿਹੜੇ ਸਕੂਲ ਆ ਉਹਨਾਂ ਨੂੰ ਇਸੇ ਤਰੀਕੇ ਦੀ ਜਿਹੜੀ ਚੇਤਾਵਨੀ ਆ ਉਹ ਦਿੱਤੀ ਜਾ ਚੁੱਕੀ ਹੈਗੀ ਆ। ਸੋ ਸਕੂਲ ਕਹਿੰਦੇ ਵੀ ਜਿਹੜੇ ਸਰਟੀਫਿਕੇਸ਼ਨ ਲੂਜ਼ ਕਰ ਜਾਂਦੇ ਨੇ ਉਹਨਾਂ ਨੂੰ ਕਹਿੰਦੇ ਵੀ ਉਹ ਦੁਬਾਰਾ ਕਿਸੇ ਨੂੰ ਵੀ ਜਿਹੜਾ ਸਰਟੀਫਿਕੇਟ ਆ ਇਸ਼ੂ ਨਹੀਂ ਕਰ ਸਕਦੇ, ਈਵਨ ਜਿਹੜੇ ਡਰਾਈਵਰ ਨੇ ਉੱਥੋਂ ਜਿਹੜੀ ਟ੍ਰੇਨਿੰਗ ਆ ਉਹ ਕੰਪਲੀਟ ਕਰ ਲਈ ਜਿਹੜੀ ਹੋਵੇ। ਸੋ ਕਹਿੰਦੇ ਵੀ ਵਿਦਿਆਰਥੀਆਂ ਨੂੰ, ਜਿਹੜੇ ਸਟੂਡੈਂਟਸ ਆ ਇਹਨਾਂ ਸਕੂਲਾਂ ਦੇ ਵਿੱਚ ਟਰੱਕ ਡਰਾਈਵਿੰਗ ਸਿੱਖ ਰਹੇ ਆ, ਉਹਨਾਂ ਨੂੰ ਇਵੈਂਚੁਅਲੀ ਜਿਹੜੇ ਸਕੂਲ ਆ ਵਿਚਾਲੇ ਹੀ ਜਿਹੜੇ ਉਹ ਛੱਡਣੇ ਪੈ ਸਕਦੇ ਆ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਆਲਰੇਡੀ ਜਿਹੜੀ ਆ ਕੈਲੀਫੋਰਨੀਆ ਦੇ ਵਿੱਚ ਜਿਹੜੀ ਟਰੱਕਿੰਗ ਫਰਮਸ ਆ ਉਹਨਾਂ ਦੇ ਆਡਿਟ ਕਰ ਰਹੀ ਆ, ਜੋ ਕਿ ਇਮੀਗ੍ਰੈਂਟਸ ਦੇ ਦੁਆਰਾ ਕਹਿੰਦੇ ਵੀ ਓਨ ਕੀਤੇ ਜਿਹੜੇ ਉਹ ਜਾ ਰਹੇ ਆ। ਉਹਨਾਂ ਦੇ ਡਰਾਈਵਰਸ ਦਾ ਨੂੰ ਕਹਿੰਦੇ ਵੀ ਸਟੇਟਸ ਜਿਹੜਾ ਉਹ ਵੈਰੀਫਾਈ ਕਰ ਰਹੇ ਆ ਵੀ ਇਹ ਕੁਆਲੀਫਾਈਡ ਹੈਗੇ ਨੇ ਕਮਰਸ਼ੀਅਲ CDL ਰੱਖਣ ਦੇ ਲਈ ਜਾਂ ਨਹੀਂ। ਟਰੱਕ ਡਰਾਈਵਿੰਗ ਸਕੂਲ ਤੇ ਟਰੱਕ ਡਰਾਈਵਿੰਗ ਕੰਪਨੀਆਂ ਦੇ ਉੱਤੇ ਜਿਹੜਾ ਕ੍ਰੈਕਡਾਊਨ ਆ, ਇਹ ਇੰਗਲਿਸ਼ ਰਿਕੁਆਇਰਮੈਂਟ ਤੋਂ ਬਾਅਦ ਚ ਨਾਨ ਡੋਮਿਸਾਈਲ ਲਾਇਸੈਂਸ ਰਿਵੋਕ ਹੋਣ ਤੋਂ ਬਾਅਦ ਦੇ ਵਿੱਚ ਇਹ ਅਗਲੇ ਸਟੈਪ ਦੇ ਵਿੱਚ ਜਿਹੜਾ ਉਹ ਆ ਰਿਹਾ ਹੈ। ਟਰਾਂਸਪੋਰਟੇਸ਼ਨ ਸਕੱਤਰ ਸ਼ੌਨ ਡਫੀ ਜਿਹੜੇ ਆ ਉਹਨਾਂ ਨੇ ਕਿਹਾ ਆ ਵੀ US ਦੇ ਵਿੱਚ ਉਹ ਲੋਕ ਆਥੋਰਾਈਜ਼ਡ ਨਹੀਂ ਹੈਗੇ ਜਿਹੜੇ ਨਾਨ ਡੋਮਿਸਾਈਲਡ ਆ ਜਾਂ ਇਦਾਂ ਦੇ ਜਿਨ੍ਹਾਂ ਨੂੰ ਇੰਗਲਿਸ਼ ਦੀਆਂ ਰਿਕੁਆਇਰਮੈਂਟਸ ਉਹਨਾਂ ਦੀਆਂ ਪੂਰੀਆਂ ਨਹੀਂ। ਤੇ ਹੁਣ ਆਪਾਂ ਨੂੰ ਪਿਛਲੇ ਵੀਕ ਹੀ ਪ੍ਰਵੀਨ ਜੀ ਇੱਕ ਕਾਲਰ ਆ ਜਿਹੜੇ ਯੂਬਾ ਸਿਟੀ ਤੋਂ ਜਿਹੜੇ ਟਰੱਕਿੰਗ ਕੰਪਨੀ ਦੇ ਮਾਲਕ, ਉਹਨਾਂ ਨੇ ਖੁਦ ਦੱਸਿਆ ਵੀ ਕਿੱਦਾਂ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਉਹਨਾਂ ਦੀ ਆਡਿਟ ਜਿਹੜੀ ਉਹ ਕਰ ਰਹੀ ਆ। ਤੇ ਉਹ ਜਿਹੜੀ ਸਟੋਰੀ ਹੈ ਇਸ ਟਾਈਮ ਉਹ ਕਾਲ, ਉਹ ਆਪਣੀ ਪੰਜਾਬੀ ਰੇਡੀਓ USA ਦੀ ਜਿਹੜੀ ਰਿਪੋਰਟਿੰਗ ਆ ਉਹ ਹੁਣ ਸਾਰੇ ਪਾਸੇ ਜਿਹੜੀ ਉਹ ਰਿਪੋਰਟ ਹੋ ਰਹੀ ਆ, ਜਿਸ ਦੇ ਵਿੱਚ ਉਹਨਾਂ ਕਾਲਰਸ ਦਾ ਹਵਾਲਾ ਦੇ ਕੇ, ਉਸ ਪੂਰੀ ਗੱਲਬਾਤ ਦਾ ਹਵਾਲਾ ਦੇ ਕੇ ਦੱਸਿਆ ਜਾ ਰਿਹਾ ਆ ਵੀ ਕੈਲੀਫੋਰਨੀਆ ਦੇ ਵਿੱਚ ਜਿਹੜੇ DHS ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਜਿਹੜੀ ਆ ਟਰਾਂਸਪੋਰਟੇਸ਼ਨ ਆ, ਸੌਰੀ ਉਹਨਾਂ ਦੇ ਜਿਹੜੇ ਆਡਿਟ ਆ ਉਹਨਾਂ ਨੂੰ ਜਿਹੜਾ ਤਿੱਖਿਆਂ ਜਿਹੜੀ ਉਹ ਕਰ ਰਹੀ ਆ। ਸੋ ਹੋਰ ਵੀ ਕੰਪਨੀਆਂ ਉਸ ਦੇ ਅਧੀਨ ਜਿਹੜੀਆਂ ਉਹ ਚੈਕਿੰਗ ਚ ਆ ਸਕਦੀਆਂ। ਤੇ ਉੱਤੋਂ ਅੱਜ ਜਿਹੜਾ ਸਕੂਲਾਂ ਨੂੰ ਲੈ ਕੇ, ਟਰੱਕ ਸਕੂਲਸ ਨੂੰ ਲੈ ਕੇ ਟਰਾਂਸਪੋਰਟੇਸ਼ਨ ਡਿਪਾਰਟਮੈਂਟ ਦਾ ਰਿਵਿਊ ਇਹ ਕਹਿ ਰਿਹਾ ਵੀ 44% ਕੰਪਲਾਈ ਹੀ ਜਿਹੜਾ ਉਹ ਨਹੀਂ ਕਰ ਰਹੇ ਗਵਰਨਮੈਂਟ ਰੂਲਸ ਨੂੰ ਲੈ ਕੇ। ਸੋ ਬਹੁਤ ਵੱਡੀ ਜਿਹੜੀ ਕਹਿ ਲਓ ਵੀ ਰੱਦੋ ਬਦਲ ਆ ਉਹ ਇਸ ਟਾਈਮ ਇਸ ਦੇ ਵਿੱਚ ਜਿਹੜੀ ਉਹ ਚੱਲ ਰਹੀ ਆ। ਸੋ ਆਪਾਂ ਤਾਂ ਮੁੜ ਤੋਂ ਕਹਿੰਦੇ ਆਏ ਆ ਵੀ ਆਪਣਾ ਡਾਕੂਮੈਂਟੇਸ਼ਨ, ਕਾਗਜ਼ ਪੱਤਰ ਜਿਹੜੇ ਬਿਲਕੁਲ ਅਪ ਟੂ ਡੇਟ ਰੱਖੋ, ਬਿਲਕੁਲ ਕੰਪਲਾਈ ਕਰਕੇ ਜਿਹੜਾ ਚੱਲੋ। ਇਵੈਂਚੁਅਲੀ ਇਸ ਨੇ ਬਾਈਟ ਕਰਨਾ ਹੀ ਸੀਗਾ ਵੀ ਪਿੱਛੇ ਜਿਹੜਾ ਆ ਕੇ ਬਾਅਦ ਦੇ ਵਿੱਚ ਇਹ ਡੰਗ ਮਾਰ ਰਿਹਾ ਹੈ। ਤੁਸੀਂ ਇਹ ਵੀ ਦੇਖੋ ਰਾਜਕਰਮਜੀਤ ਸਿੰਘ ਜੀ ਵੀ ਜਿਹੜਾ ਪੰਜਾਬੀ USA ਆ ਉਹ ਕਿੱਥੇ ਕਿੱਥੇ ਸੁਣਿਆ ਜਾਂਦਾ ਹੈ। ਵੱਡੀਆਂ ਜਿਹੜੀਆਂ ਵੈਬਸਾਈਟਸ ਨੇ ਉਹ ਨਜ਼ਰ ਰੱਖਦੀਆਂ ਨੇ ਕਿ ਫਰੇਟਵੇਜ਼ ਨੇ ਪੂਰੀ ਰਨ ਕੀਤੀ ਆ, CDL ਲਾਈਫ ਵਾਲੇ ਜਿਹੜੇ ਉਹ ਰਨ ਕਰ ਰਹੇ ਇਦਾਂ ਦੀਆਂ ਸਟੋਰੀਜ਼। ਇੱਥੇ ਤੁਸੀਂ ਆਪਣੇ ਪੰਜਾਬੀ USA ਦੀ ਜਿਹੜੀ ਲੋਕਾਂ ਦਾ ਰੇਡੀਓ ਆ, ਇਹਦੀ ਕ੍ਰੈਡੀਬਿਲਿਟੀ ਦਾ ਅੰਦਾਜ਼ਾ ਲਾ ਸਕਦੇ ਹੋ ਵੀ ਕਿੱਡੀ ਵੱਡੀ ਕ੍ਰੈਡੀਬਿਲਿਟੀ ਆ। ਮੇਰੇ ਵਰਗੇ ਟਿਕਟੋਕਰਾਂ ਨੂੰ ਕੋਈ ਨਹੀਂ ਪੁੱਛਦਾ ਹੁੰਦਾ, ਕਮੈਂਟ ਕਰਨੇ ਬਹੁਤ ਸੌਖੇ ਆ, ਪਰ ਕਿਸੇ ਵੀ ਅਦਾਰੇ ਦੀ ਕ੍ਰੈਡੀਬਿਲਿਟੀ ਬਣਾਉਣੀ, ਅਦਾਰੇ ਨੂੰ ਖੜਾ ਕਰਨਾ ਬਹੁਤ ਔਖਾ ਕੰਮ ਆ। ਸੋ ਇਹ ਲੋਕਾਂ ਦਾ ਜਿਹੜਾ ਵਿਸ਼ਵਾਸ ਆ ਪੰਜਾਬੀ USA ਦੇ ਉੱਤੇ, ਇਹ ਉਹਦਾ ਵੀ ਸਿੱਟਾ। ਤੇ ਲਿਸਨਰਸ਼ਿਪ ਆ ਜਿਹੜੀ ਉਹ ਦੇਖੋ ਤੁਸੀਂ ਕਿੱਥੇ ਕਿੱਥੇ ਜਿਹੜੀ ਉਹ ਹੁੰਦੀ ਆ। ਵੈਬਸਾਈਟਾਂ ਵੀ ਪੰਜਾਬੀ USA ਨੂੰ ਜਿਹੜਾ ਉਹ ਵਾਚ ਕਰਦੀਆਂ ਨੇ।